ਬਿਸਮਿਲ੍ਲਾ ਰਹਿਮਾਨ ਰਹੀਮ। ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਨੂੰ ਜੀ ਆਇਆਂ ਨੂੰ। ਅੱਜ ਦਾ ਸਾਡਾ ਜਿਹੜਾ ਪੰਜਾਬੀ ਵੀਲੌਗ ਹੈ ਉਹਦਾ ਟੌਪਿਕ ਹੈ ਫੈਸਲਾਬਾਦ ਤੇ ਬਨਾਰਸੀ ਠੱਗ। ਹਾਂਜੀ, ਜਦੋਂ ਅਸੀਂ ਨਿੱਕੇ ਸਾਂ ਤੇ ਇਹ ਬਨਾਰਸੀ ਠੱਗ ਸੁਣੀਦਾ ਸੀ ਲਫ਼ਜ਼, ਲੇਕਿਨ ਸਮਝ ਨਹੀਂ ਸੀ ਆਉਂਦੀ ਇਸ ਟਰਮ ਦੀ ਕਿ ਟਰਮ ਕੀ ਹੈ। ਠੱਗ ਦੀ ਤਾਂ ਗੱਲ ਸਮਝ ਆਉਂਦੀ ਸੀ ਵੀ ਜਿਹੜਾ ਕੋਈ ਠੱਗੀ ਕਰੇ, ਧੋਖਾ ਫਰਾਡ ਕਰੇ, ਤੁਹਾਡੇ ਨਾਲ ਧੋਖਾ ਦੇ ਕੇ ਤੁਹਾਡੀ ਕੋਈ ਸ਼ੈ ਲੈ ਜਾਏ, ਉਹ ਠੱਗ ਹੈ। ਇਹ ਬਨਾਰਸੀ ਦੀ ਸਮਝ ਨਹੀਂ ਸੀ ਆਉਂਦੀ ਇਹ ਕਿੱਥੋਂ ਹੈ। ਸਕੂਲੇ ਕਾਲਜੇ ਆਪਣੇ ਤੋਂ ਪਤਾ ਲੱਗਾ ਕਿ ਬਨਾਰਸ ਜਿਹੜਾ ਉਹ ਹਿੰਦੁਸਤਾਨ ਦਾ ਇੱਕ ਬੜਾ ਅਹਿਮ ਸ਼ਹਿਰ ਹੈ ਅਤੇ ਉਹਦੀ ਅਹਿਮੀਅਤ ਅਸਲ ਦੇ ਵਿੱਚ ਇਹ ਹੈ ਕਿ ਉਹ ਹਿੰਦੂ ਧਰਮ ਜਿਹੜਾ ਹਿੰਦੂ ਮਜ਼ਹਬ ਹੈ ਉਹਦੇ ਵਿੱਚ ਉਹ ਬੜਾ ਅਹਿਮ ਹੈ। ਔਰ ਦਿੱਲੀ ਤੋਂ ਕੋਈ 700 ਕਿਲੋਮੀਟਰ ਦੂਰ ਹੈ ਅਤੇ ਲਖਨਊ ਤੋਂ ਕੋਈ 350 ਕਿਲੋਮੀਟਰ ਦੂਰ ਹੈ ਸ਼ਹਿਰ। ਔਰ ਗੰਗਾ ਦਰਿਆ ਦੇ ਖੱਬੇ ਪਾਸੇ 'ਤੇ ਆਬਾਦ ਹੈ। ਇਸ ਸ਼ਹਿਰ ਨੂੰ ਬਨਾਰਸ ਵੀ ਆਖਦੇ ਨੇ, ਵਾਰਾਣਸੀ ਵੀ ਆਖਦੇ ਨੇ ਹਿੰਦੀ ਦੇ ਵਿੱਚ, ਕਾਸ਼ੀ ਵੀ ਆਖਦੇ ਨੇ। ਅਤੇ ਇਹ ਇਸ ਲਈ ਅਹਿਮ ਹੈ ਕਿ ਉੱਥੇ ਹਿੰਦੂ ਧਰਮ 'ਚ ਜਿਹੜੇ ਕਿਸੇ ਬੰਦੇ ਦਾ ਘਰ ਦੇ ਵਿੱਚ ਕੋਈ ਜੀ ਫੌਤ ਹੋ ਜਾਏ, ਮਰ ਜਾਏ, ਅਤੇ ਉਹਦੀ ਉਹ ਜਿਹੜੀ ਆਖਰੀ ਉਹਦੀਆਂ ਚੀਜ਼ਾਂ ਉਹਨਾਂ ਕੋਲ ਰਹਿ ਜਾਂਦੀਆਂ ਨੇ ਜਲਾਉਣ ਤੋਂ ਬਾਅਦ, ਉਹਨੂੰ ਇੱਥੇ ਗੰਗਾ ਦੇ ਵਿੱਚ ਜਾ ਕੇ ਬਹਾਉਂਦੇ ਨੇ। ਉਸ ਤੋਂ ਇਲਾਵਾ ਬਾਕੀ ਵੀ ਬੜੀ ਸਾਰੀ ਇਬਾਦਤ ਜਿਹੜੀ ਉਹ ਆਪਣੀ ਜਾ ਕੇ ਉੱਥੇ ਦਰਿਆ ਦੇ ਕਿਨਾਰੇ ਕਰਦੇ ਨੇ। ਇਸ ਲਈ ਹਿੰਦੂ ਧਰਮ ਦੇ ਵਿੱਚ ਜਿਹੜਾ ਬਨਾਰਸ ਹੈ ਉਹਨਾਂ ਦਾ ਅਗਰ ਤੁਸੀਂ ਸਭ ਤੋਂ ਅਹਿਮ ਸ਼ਹਿਰ ਕਹੋ ਤਾਂ ਉਹ ਗਲਤ ਨਹੀਂ ਹੋਏਗਾ। ਉਹ ਹਿੰਦੁਸਤਾਨ ਦਾ ਸਭ ਤੋਂ ਅਹਿਮ ਜਾਂ ਕੈਪੀਟਲ ਉਹਨੂੰ ਆਖਿਆ ਜਾਂਦਾ ਉਹਨਾਂ ਦੇ ਰਿਲੀਜਨ ਦਾ। ਹੁਣ ਬਨਾਰਸੀ ਠੱਗ ਤੁਸੀਂ ਸੋਚਦੇ ਹੋਵੋਗੇ ਕਿ ਉਹ ਤਾਂ ਇੱਕ ਮਜ਼ਹਬੀ ਸ਼ਹਿਰ ਹੈ ਅਤੇ ਫਿਰ ਬਨਾਰਸੀ ਠੱਗ, ਬਨਾਰਸ ਨਾਲ ਠੱਗ ਦਾ ਕੀ ਕੰਮ ਹੈ। ਉਹ ਇਸ ਵਜ੍ਹਾ ਤੋਂ ਹੈ ਵੀ ਉੱਥੇ ਲੋਕ ਜਾਂਦੇ ਸਨ, ਹੁਣ ਵੀ ਜਾਂਦੇ ਨੇ, ਜ਼ਾਹਰੀ ਗੱਲ ਹੈ, ਅਤੇ ਕੱਪੜੇ ਲਾਹ ਕੇ ਲੰਗੋਟ ਕਰਕੇ ਅਤੇ ਉਹ ਪਾਣੀ ਦੇ ਵਿੱਚ ਜ਼ਾਹਰੀ ਗੱਲ ਜਾ ਕੇ ਆਪਣੀ ਇਬਾਦਤ ਕਰਦੇ ਨੇ। ਕੱਪੜੇ ਹੁਣ ਤਾਂ ਉੱਥੇ ਜ਼ਾਹਰੀ ਗੱਲ ਦੁਕਾਨਾਂ ਸ਼ੁਕਾਨਾਂ ਬਣ ਗਈਆਂ ਹੋਣਗੀਆਂ, ਠੇਕੇਦਾਰ ਹੋਣਗੇ ਜਿਹਨਾਂ ਕੋਲ ਕੱਪੜੇ ਰੱਖ ਕੇ ਟੋਕਨ ਲੈ ਲੈਂਦੇ ਹੋਵੋਗੇ। ਇਹ ਜਿਹੜੇ ਜ਼ਮਾਨੇ ਸਾਡੇ ਬਜ਼ੁਰਗਾਂ ਨੇ ਬਨਾਰਸੀ ਠੱਗ ਵਾਲੀ ਗੱਲ ਕੀਤੀ ਹੈ, ਉਸ ਜ਼ਮਾਨੇ 'ਚ ਜ਼ਾਹਰੀ ਗੱਲ ਹੈ ਲੋਕੀ ਦਰਿਆ ਦੇ ਕੰਢੇ ਦੇ ਉੱਤੇ ਹੀ ਆਪਣੇ ਲੀੜੇ ਰੱਖ ਕੇ ਅਤੇ ਅੰਦਰ ਦਰਿਆ ਚਲੇ ਜਾਂਦੇ ਸਨ, ਛਾਲ ਮਾਰ ਦਿੰਦੇ ਸਨ। ਅਤੇ ਉੱਥੇ ਉਹ ਜਿਹੇ ਠੱਗ ਹੁੰਦੇ ਸਨ ਜਿਹੜੇ ਤੁਹਾਨੂੰ ਪਹਿਲਾਂ ਤਾਂ ਰਾਹ ਦੱਸਣ ਦੇ ਬਹਾਨੇ ਨਾਲ ਲੈ ਜਾਂਦੇ ਸਨ ਅਤੇ ਉੱਥੇ ਆਉਂਦੇ ਸਨ ਵੀ ਇੱਥੇ ਲੀੜੇ ਆਪਣੇ ਰੱਖ ਦਿਓ, ਮੈਂ ਲਾਗੇ ਬੈਠਾ, ਤੁਸੀਂ ਆਪਣੀ ਇਬਾਦਤ ਕਰ ਲਓ। ਤੁਸੀਂ ਜਿਸ ਵੇਲੇ ਇਬਾਦਤ ਕਰਨ ਵਾਸਤੇ ਚੁੱਭੀ ਥੱਲੇ ਮਾਰਦੇ ਸੋ, ਕਿਉਂਕਿ ਉਹ ਪਾਣੀ ਦੇ ਵਿੱਚ ਪੂਰਾ ਭਿੱਜਣਾ ਹੁੰਦਾ ਉਹਨਾਂ ਦੀ ਇਬਾਦਤ ਵਾਸਤੇ, ਜਿਸ ਵੇਲੇ ਤੁਸੀਂ ਚੁੱਭੀ ਥੱਲੇ ਮਾਰਦੇ ਸੋ, ਪਿੱਛੋਂ ਬਨਾਰਸੀ ਠੱਗ ਜਿਹੜੇ ਸਨ ਉਹ ਕੱਪੜੇ, ਤੁਹਾਡਾ ਜੋ ਲੀੜਾ ਲੱਤਾ, ਜੋ ਪੈਸੇ ਸ਼ੈਸੇ ਜੋ ਸੀ ਉਹ ਨਾਲ ਲੈ ਕੇ ਅਤੇ ਉਹ ਨਿਕਲ ਜਾਂਦੇ ਸਨ। ਇਸ ਤੋਂ ਇਹ ਟਰਮ ਬਣੀ ਬਨਾਰਸੀ ਠੱਗ। ਅਤੇ ਉਹ ਫਿਰ ਪੂਰੇ ਹਿੰਦੁਸਤਾਨ, ਉਸ ਵੇਲੇ ਪਾਕਿਸਤਾਨ, ਹਿੰਦੁਸਤਾਨ, ਬੰਗਲਾਦੇਸ਼ ਇੱਕੋ ਹੀ ਮੁਲਕ ਸੀ, ਹਿੰਦੁਸਤਾਨ ਹੀ ਸੀ, ਇੰਡੀਆ ਹੀ ਸੀ ਲਾਰਜਰ, ਅਤੇ ਉਹ ਫਿਰ ਜਿਹੜਾ ਜੀ ਉਹ ਉੱਥੇ ਇਹ ਮਸ਼ਹੂਰ ਹੋ ਗਈ ਸਾਰੀ ਗੱਲ। ਹੁਣ ਅੱਜ ਤੁਹਾਨੂੰ ਦੱਸਦੇ ਹਾਂ ਵੀ ਬਨਾਰਸੀ ਠੱਗ ਫੈਸਲਾਬਾਦ ਕਿੱਥੋਂ ਆ ਪਿਆ। ਫੈਸਲਾਬਾਦ ਕੀਤਾ ਜਨਾਬ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਨੇ ਇੱਕ ਜਲਸਾ। ਉਹਨਾਂ ਇੱਕ ਤਾਂ ਫੈਸਲਾਬਾਦ ਵਾਲਿਆਂ ਦਾ ਤਰਾਹ ਕੱਢ ਛੱਡਿਆ। ਉਹਨਾਂ ਕਿਹਾ ਫੈਸਲਾਬਾਦ ਵਾਲਿਓ, ਤੁਹਾਡੇ ਇੱਕ ਉੱਤੋਂ ਦੀ ਮੋਟਰਵੇ ਲੰਘਣ ਡਈ ਹੈ ਅਤੇ ਇੱਕ ਥੱਲਿਓਂ ਦੀ ਮੋਟਰਵੇ ਲੰਘਣ ਡਈ ਹੈ, ਹੋਰ ਦੱਸੋ ਕਿੱਥੇ ਕਿੱਥੇ ਮੋਟਰਵੇ ਬਣਾਵਾਂ। ਫੈਸਲਾਬਾਦ ਵਾਲੇ ਪਹਿਲਾਂ ਤਾਂ ਸੁੱਕੜ ਕੇ ਜ਼ਰਾ ਬਹਿ ਗਏ ਕਿ ਮੀਆਂ ਸਾਹਿਬ ਦਾ ਕੀ ਪਤਾ ਕਿੱਧਰ ਨੂੰ ਮੋਟਰਵੇ ਬਣਾ ਦੇਣ। ਬੰਦਿਆਂ ਆਪਣੇ ਆਪ ਨੂੰ ਕੁੰਜ ਕੰਜ ਕੇ ਆਰਾਮ ਨਾਲ ਇਕੱਠੇ ਹੋ ਕੇ ਬਹਿ ਗਏ, ਮੀਆਂ ਸਾਹਿਬ ਦਾ ਕੀ ਪਤਾ ਮੌਜ 'ਚ ਆਏ ਨੇ ਕਿਹੜੇ ਪਾਸੇ ਨੂੰ ਆਰਡਰ ਕਰ ਦੇਣਾ, ਇੱਧਰ ਨੂੰ ਮੋਟਰਵੇ ਬਣਾ ਦਿਓ। ਬਹਰਹਾਲ ਅਜੇ ਫੈਸਲਾਬਾਦ ਵਾਲੇ ਸੋਚ ਹੀ ਰਹੇ ਸਨ ਜਵਾਬ ਨੂੰ। ਉਹਨਾਂ ਕਿਹਾ ਤੁਸੀਂ ਮੈਨੂੰ ਨਹੀਂ ਵੀ ਦੱਸੋਗੇ ਨਾ, ਮੈਨੂੰ ਮੋਟਰਵੇ ਆਈ ਹੈ। ਬਿਲਕੁਲ ਉਹਨਾਂ ਇੰਝ ਹੀ ਆਖਿਆ। ਉਹਨਾਂ ਕਿਹਾ ਮੈਨੂੰ ਨਹੀਂ ਵੀ ਦੱਸੋਗੇ ਤਾਂ ਮੈਂ ਫਿਰ ਵੀ ਮੋਟਰਵੇ ਬਣਾਵਾਂਗਾ। ਮੇਰਾ ਤਾਂ ਦਿਲ ਕਰਦਾ ਹੈ ਇੱਕ ਫੈਸਲਾਬਾਦ ਦੇ ਉੱਤੋਂ ਔਰ ਥੱਲਿਓਂ ਤਾਂ ਲੰਘ ਹੀ ਗਈ, ਇੱਕ ਵਿੱਚੋਂ ਮੋਟਰਵੇ ਬਣਾ ਦਿਆਂ, ਇੱਕ ਖੱਬਿਓਂ ਬਣਾ ਦਿਆਂ ਅਤੇ ਇੱਕ ਸੱਜਿਓਂ ਬਣਾ ਦਿਆਂ। ਉੱਤੋਂ ਥੱਲੇ ਤਾਂ ਪਹਿਲਾਂ ਹੀ ਲੰਘ ਗਈ ਸੀ, ਹੁਣ ਜਿਹੜੀ ਵਿਚਲੀ ਮੋਟਰਵੇ ਸੀ ਨਾ ਉਸ ਤੋਂ ਕੰਬ ਗਏ ਫੈਸਲਾਬਾਦ ਵਾਲੇ। ਉਹਨਾਂ ਸੋਚਿਆ ਕਿ ਮੀਆਂ ਸਾਹਿਬ ਦਾ ਕੀ ਪਤਾ ਹੈ ਕਿ ਉਹ ਘੰਟਾ ਘਰ ਦੇ ਵਿੱਚੋਂ ਰੱਖ ਕੇ ਮੋਟਰਵੇ ਕੱਢ ਦੇਣ। ਅਤੇ ਬੰਦੇ ਨੇ ਨਾਈ ਕੋਲੋਂ ਵਾਲ ਕਟਾਉਣੇ ਹੋਣ ਅਤੇ ਪਹਿਲਾਂ ਮੋਟਰਵੇ 'ਤੇ ਚੜ੍ਹੇ, ਟੋਲ ਪਲਾਜ਼ਾ ਦੇ ਉੱਤੇ ਰੁਪਈਏ ਦੇਵੇ ਅਤੇ ਫਿਰ ਜਨਾਬ ਵਾਲਾ ਜਿਹੜਾ ਨਾ ਬਾਹਰ ਨਿਕਲੇ। ਕੀ ਪਤਾ ਅਹਿਮਦ ਚੀਮੇ ਵਰਗੇ ਬੰਦੇ ਨੇ ਘਰੋਂ ਨਿਕਲਣਾ ਹੋਵੇ ਦਹੀਂ ਲੈਣ ਵਾਸਤੇ ਅਤੇ ਅੱਗੋਂ ਜਨਾਬ ਵਾਲਾ ਮੋਟਰਵੇ ਦੇ ਉੱਤੇ ਪਹਿਲਾਂ ਦੇਣੇ ਪੈਣ ਰੁਪਈਏ, ਅਤੇ ਮਹਿਬੂਬ ਆਲਮ ਸੰਧੂ ਜਿਹੜਾ ਉਹਨੇ ਸਬਜ਼ੀ ਲੈਣ ਜਾਣੀ ਹੋਵੇ ਅਤੇ ਉਹਨੂੰ ਪਹਿਲਾਂ ਮੋਟਰਵੇ ਟੋਲ ਪਲਾਜ਼ੇ 'ਤੇ ਪੈਸੇ ਦੇਣੇ ਪੈਣ ਅਤੇ ਫਿਰ ਜਾ ਕੇ ਉਹ ਕਚਹਿਰੀ ਬਾਜ਼ਾਰ ਤੋਂ ਨਿਕਲ ਕੇ ਅਤੇ ਅਗਲੇ ਪਾਸਿਓਂ ਭੌਂ ਕੇ ਅਮੀਪੁਰ ਬਾਜ਼ਾਰ ਦੇ ਲਾਗੋਂ ਜਾ ਕੇ ਕਿਤੇ ਸਬਜ਼ੀ ਲਵੇ, ਜਾਂ ਝੰਗ ਬਾਜ਼ਾਰ ਦੇ ਲਾਗੋਂ ਸਬਜ਼ੀ ਵੈਸੇ ਝੰਗ ਬਾਜ਼ਾਰ ਵਾਲੇ ਪਾਸਿਓਂ ਲੱਭਦੀ ਹੈ। ਅਤੇ ਕਹਿਣ ਦਾ ਮਤਲਬ ਹੈ ਕਿ ਫੈਸਲਾਬਾਦ ਵਾਲਿਆਂ ਨਾਲ ਤਾਂ ਜਿਹੜਾ ਮਾਹੌਲ ਉਹਨਾਂ ਕੀਤਾ ਹੀ ਕੀਤਾ। ਉਹ ਮੋਟਰਵੇ ਇਸ ਤੋਂ ਵੇਚਦੇ ਨੇ ਫੈਸਲਾਬਾਦ ਵਾਲਿਆਂ ਨੂੰ ਕਿ ਉਹਨਾਂ ਨੂੰ ਪਤਾ ਹੈ ਕਿ ਮਾਹੌਲੀ ਜਿਹਾ ਸ਼ਹਿਰ ਹੈ ਅਤੇ ਇਹ ਮਾਹੌਲ ਕਰਦੇ ਨੇ। ਅਤੇ ਮੀਆਂ ਸਾਹਿਬ ਨੇ ਕਿਹਾ ਚਲੋ ਮੈਂ ਵੀ ਇਹਨਾਂ ਨਾਲ ਮਾਹੌਲ ਕਰ ਦਿੰਦਾ। ਸ਼ੁਕਰ ਹੈ ਫੈਸਲਾਬਾਦ 'ਚ ਏਅਰਪੋਰਟ ਹੈਗਾ ਸੀ ਔਰ ਕਿਸੇ ਮੀਆਂ ਸਾਹਿਬ ਨੂੰ ਦੱਸ ਦਿੱਤਾ, ਕਿਉਂਕਿ ਅੱਜ ਕੱਲ੍ਹ ਮੀਆਂ ਸਾਹਿਬ ਨੂੰ ਏਅਰਪੋਰਟ ਆਇਆ, ਜਿੱਥੇ ਜਾਂਦੇ ਨੇ ਉੱਥੇ ਏਅਰਪੋਰਟ ਬਣਾ ਦਿੰਦੇ ਨੇ। ਬੰਨੂ ਵੀ ਬਣਾ ਛੱਡਿਆ ਉਹਨਾਂ ਨੇ, ਬੂਰੇ ਵਾਲੇ ਵੀ ਬਣਾ ਛੱਡਿਆ, ਮਾਨਸੇਰੇ ਵੀ ਬਣਾ ਛੱਡਿਆ, ਪਤਾ ਨਹੀਂ ਕਿੱਥੇ ਕਿੱਥੇ। ਉਹਨੇ ਜਹਾਜ਼ ਨਹੀਂ ਹੈਗੇ, ਮੇਰੇ ਖਿਆਲ PIA ਕੋਈ 8 ਜਹਾਜ਼ ਨੇ, 8 ਜਾਂ 10। ਅਤੇ ਏਅਰਪੋਰਟ ਗਿਣ ਲਓ ਇਸ ਵੇਲੇ ਪਾਕਿਸਤਾਨ ਦੇ ਵਿੱਚ ਜਿਹੜੇ ਵੱਡੇ ਵੱਡੇ ਏਅਰਪੋਰਟ ਮੈਨੂੰ ਚੇਤੇ ਨੇ, ਇੱਕ ਕਰਾਚੀ ਹੈ, ਇੱਕ ਸਖਰ ਹੈ, ਇੱਕ हैदराबाद है, अगों एक मेरा ख्याल रहीम यार खान है, तो अगों बावलपुर है, अगों मुल्तान है, अगों फैसलाबाद है, अगों लाहौर है, अगों सियालकोट है,
ਅੱਗੋਂ ਉਸ ਤੋਂ ਗਾਂਹ ਤੁਰ ਪਈਏ ਅਗਰ ਮੈਂ ਗਲਤ ਨਹੀਂ ਹੈ, ਤੇ ਅੱਗੋਂ ਫਿਰ ਚਲੋ ਇਸਲਾਮਾਬਾਦ ਹੈ, ਅੱਗੋਂ ਪਿਸ਼ਾਵਰ ਹੈ, ਉਧਰਲੇ ਪਾਸੇ ਕੋਇਟਾ ਹੈ, ਹੋਰ ਵੀ ਕਈ, ਗਵਾਦਰ ਵੀ ਹੈਗਾ। ਤੇ ਇਹ ਵੇਖ ਲਓ, ਜਹਾਜ਼ਾਂ ਤੋਂ ਬਹੁਤੇ ਏਅਰਪੋਰਟ ਨੇ ਸਾਡੇ ਕੋਲ, ਲੇਕਿਨ ਮੀਆਂ ਸਾਹਿਬ ਅਜੇ ਹੋਰ ਵੀ ਏਅਰਪੋਰਟ ਦਿੱਤੀ ਆਉਂਦੇ ਨੇ। ਮੈਂ ਕੁਝ ਭੁੱਲ ਵੀ ਗਿਆ ਹੋਵਾਂਗਾ, ਪਤਾ ਨਹੀਂ ਬਾਵਲਪੁਰ ਮੁਲਤਾਨ ਦਾ ਮੈਂ ਆਖ ਛੜਿਆ ਕਿ ਨਹੀਂ, ਹੋਰ ਵੀ ਏਅਰਪੋਰਟ ਕੋਈ ਨਾ ਕੋਈ ਮੇਰੇ ਦਿਮਾਗ 'ਚੋਂ ਨਿਕਲਿਆ ਹੋਏਗਾ ਜਿਹੜਾ ਹੋਏਗਾ, ਮਾਜ਼ਰਤ ਉਹਦੇ ਵਾਸਤੇ। ਲੇਕਿਨ ਇਹ ਹੈ ਕਿ ਮੀਆਂ ਸਾਹਿਬ ਨੇ ਲੋਕਾਂ ਨਾਲ ਉੱਥੇ ਕੀਤਾ ਤੇ ਮਾਹੌਲ, ਕਿਉਂਕਿ ਫੈਸਲਾਬਾਦੀ ਮਾਹੌਲੀ ਸਨ। ਲੇਕਿਨ ਜਿਹੜਾ ਕੰਮ ਉਹਨਾਂ ਅੱਗੇ ਪਾ ਦਿੱਤਾ ਨਾ ਜਾ ਕੇ ਫੈਸਲਾਬਾਦ ਵਾਲੇ, ਤੇ ਮੈਂ ਤੁਹਾਨੂੰ ਦੱਸਿਆ ਨਾ ਕਿ ਉੱਥੇ ਤੇ ਵੱਡੇ ਹਾਜੀ ਹੋਣੀ ਜਿਹੜੀ ਗੱਲ ਕਹਿੰਦੇ ਨੇ ਉਹੀ ਹੁੰਦਾ ਹੈ। ਉੱਥੇ ਟਰਮ ਹੈ ਜਿਹੜਾ ਘਰ ਦਾ ਸਭ ਤੋਂ ਵੱਡਾ ਹੁੰਦਾ ਨਾ, ਉਹਨੂੰ ਵੱਡੇ ਹਾਜੀ ਹੋਣੀ ਕਹਿ ਦਿੰਦੇ ਨੇ। ਤੇ ਜਿੱਦਣ ਵਿਆਹ ਵੀ ਹੁੰਦਾ ਨਾ ਫੈਸਲਾਬਾਦੀ ਦਾ, ਤੇ ਉਹ ਜਦੋਂ ਵਹੁਟੀ ਦੇ ਕੋਲ ਜਾਂਦਾ ਹੈ ਨਾ, ਤੇ ਉਹ ਕਿਉਂਕਿ ਹਰ ਕੰਮ ਘਰ ਦੇ ਵਿੱਚ ਵੱਡੇ ਹਾਜੀ ਹੋਣੀ ਹੀ ਕਰਦੇ ਨੇ, ਔਰ ਡਰਾਵਾ ਵੀ ਵੱਡੇ ਹਾਜੀ ਹੋਣਾ ਦਾ ਹੀ ਦਿੱਤਾ ਜਾਂਦਾ ਹੈ। ਤੇ ਉੱਥੇ ਤੇ ਉਹਨਾਂ ਨੂੰ ਇੰਨੀ ਆਦਤ ਪਈ ਹੋਈ ਹੈ ਕਿ ਉਹ ਜਿਹੜੀ ਬਹੂ ਹੁੰਦੀ ਹੈ ਨਵੀਂ, ਜਾਂ ਵਹੁਟੀ ਹੁੰਦੀ ਹੈ ਉਹਦੀ, ਉਹਨੂੰ ਆਖਦੇ ਨੇ ਵੀ ਘੁੰਡ ਚੁੱਕ ਲੈ। ਜੇ ਉਹ ਨਾ ਚੁੱਕੇ ਤਾਂ ਆਉਂਦੇ ਨੇ ਚੁੱਕ ਲੈ ਕੇ ਹੁਣ ਵੱਡੇ ਹਾਜੀ ਹੋਣੀ ਆ ਕੇ ਚੁਕਾਉਣਗੇ। ਤੇ ਇਹਦਾ ਮਤਲਬ ਇਹ ਹੈ ਕਿ ਇਹ ਵੱਡੇ ਹਾਜੀ ਹੋਣੀ ਨੂਨ ਲੀਗ ਦੇ ਗਏ ਹੋਏ ਸਨ ਉੱਥੇ। ਪਿੱਛੇ ਖਲੋਤਾ ਸੀ ਆਬਦ ਸ਼ੇਰ ਅਲੀ, ਤੇ ਉਹਨਾਂ ਆਖਿਆ ਹੁਣ ਤੁਸੀਂ ਮੋਟਰਵੇ ਆਖੋਗੇ ਜਾਂ ਨਹੀਂ ਆਖੋਗੇ, ਮੈਂ ਉੱਤੋਂ ਥੱਲਿਓਂ ਸੱਜਿਓਂ ਖੱਬਿਓਂ ਔਰ ਵਿੱਚੋਂ ਦੀ ਰੱਖ ਕੇ ਕੱਢ ਦੇਣੀ ਹੈ। ਤੇ ਫੈਸਲਾਬਾਦ ਵਾਲਿਓ ਹੁਣ ਬਚ ਕੇ ਜ਼ਰਾ ਆਪਣੀ ਅਲਾਈਨਮੈਂਟ ਸਿੱਧੀ ਰੱਖੋ। ਮੀਆਂ ਸਾਹਿਬ ਦੇ ਬਿਲਕੁਲ ਅੱਗੇ ਕਿਸੇ ਬੰਦੇ ਨਹੀਂ ਤੁਰਨਾ, ਕਿਉਂਕਿ ਕੋਈ ਪਤਾ ਨਹੀਂ ਮੀਆਂ ਸਾਹਿਬ ਉਹਦੇ ਉੱਤੋਂ ਦੀ ਮੋਟਰਵੇ ਬਣਾ ਦੇਣ, ਥੱਲਿਓਂ ਬਣਾ ਦੇਣ, ਸੱਜਿਓਂ ਖੱਬਿਓਂ ਤੇ ਵਿੱਚੋਂ ਦੀ ਮੋਟਰਵੇ ਬਣਾ ਦੇਣ। ਇਸ ਲਈ ਜ਼ਰਾ ਆਪਣੇ ਸਮਾਨ ਦੀ ਹਿਫਾਜ਼ਤ ਆਪ ਕਰਨੀ ਹੈ। ਅੱਗੇ ਚੱਲਨੇ ਜੀ ਗੁਜਰਾਂ ਵਾਲੇ। ਮੀਆਂ ਸਾਹਿਬ ਗੁਜਰਾਂ ਵਾਲੇ ਤਸ਼ਰੀਫ ਲੈ ਗਏ। ਉੱਥੇ ਮੀਆਂ ਸਾਹਿਬ ਨੇ ਜਿਹੜੀਆਂ ਹਰਕਤਾਂ ਕਰ ਛੜੀਆਂ ਨੇ, ਉਹ ਪਹਿਲਾਂ ਤਾਂ ਸੁਣੋ, ਕਿਉਂਕਿ ਉਂਝ ਉਹਨਾਂ ਦੇ ਉੱਤੇ ਤਜਜ਼ੀਆ ਹੁੰਦਾ, ਚੰਗਾ ਨਹੀਂ ਜੇ ਲੱਗਦਾ। ਇਹ ਸੁਣੋ ਜ਼ਰਾ ਮੀਆਂ ਸਾਹਿਬ ਨੇ ਕੀ ਗੱਲ ਜਿਹੜੀ ਹੈ ਉਹ ਗੁਜਰਾਂ ਵਾਲਿਆਂ ਨੂੰ ਮੀਆਂ ਸਾਹਿਬ ਨੇ ਕੀ ਆਖਿਆ ਹੈ। If you love me, do you love me? Tell me, do you love me? If you love me, then I love you too. ਸੁਣ ਲਿਆ ਤੁਸੀਂ, ਆਈ ਲਵ ਯੂ। ਮੀਆਂ ਸਾਹਿਬ ਨੇ ਗੁਜਰਾਂ ਵਾਲਿਆਂ ਨੂੰ ਇਹ ਦੱਸਿਆ ਵੀ ਮੈਨੂੰ ਅੰਗਰੇਜ਼ੀ ਵੀ ਆਉਂਦੀ ਹੈ। ਮੀਆਂ ਸਾਹਿਬ ਹਰ ਸ਼ਹਿਰ ਦੇ ਵਿੱਚ ਮਾਮਲਾ ਜਿਹੜਾ ਵੇਖ ਸੋਚ ਕੇ ਗੱਲ ਕਰਦੇ ਨੇ। ਮੀਆਂ ਸਾਹਿਬ ਨੇ ਗੁਜਰਾਂ ਵਾਲੇ ਦੇ ਵਿੱਚ ਜਾ ਕੇ ਕੋਈ ਪੰਜਾਬੀ ਤਕਰੀਰ ਨਹੀਂ ਕੀਤੀ, ਕੋਈ ਉਹਨਾਂ ਦੀ ਜ਼ੁਬਾਨ 'ਚ ਗੱਲ ਨਹੀਂ ਕੀਤੀ। ਕਹਿਣ ਦੀ ਗੱਲ ਇਹ ਹੈ ਕਿ ਮੀਆਂ ਸਾਹਿਬ ਉੱਥੇ ਪਤਾ ਨਹੀਂ ਕਿਉਂ ਇਹ ਸ਼ੌਕ ਪੈਦਾ ਕੀਤਾ ਕਿ ਗੁਜਰਾਂ ਵਾਲੇ ਦੇ ਵਿੱਚ ਜਾ ਕੇ ਜਿਹੜੀ ਅੰਗਰੇਜ਼ੀ ਦੇ ਵਿੱਚ ਆਈ ਲਵ ਯੂ ਤੇ ਆਈ ਲਵ ਯੂ ਟੂ ਆਖਣਾ ਹੈ। ਰੌਲਾ ਅੱਗੋਂ ਇਹ ਹੈ ਕਿ ਉਹ ਗੁਜਰਾਂ ਵਾਲਾ ਜਿੱਥੇ ਕਦੀ ਕੋਈ ਬੰਦਾ ਸੋਚ ਨਹੀਂ ਸੀ ਸਕਦਾ ਨੂਨ ਲੀਗ ਦੇ ਖਿਲਾਫ ਵੋਟ ਲੈਣ ਦਾ, ਕਦੇ ਕੋਈ ਬੰਦਾ ਸੋਚ ਨਹੀਂ ਸੀ ਸਕਦਾ ਕਿ ਉਦੋਂ 4 ਵੋਟ ਵੀ ਨੂਨ ਲੀਗ ਦੇ ਖਿਲਾਫ ਲੱਭਣਗੇ, ਉਹ ਗੁਜਰਾਂ ਵਾਲੇ ਦੇ ਸਟੇਡੀਅਮ ਦੇ ਵਿੱਚ ਬੰਦਾ ਕੋਈ ਨਹੀਂ ਸੀ ਹੈਗਾ। ਕੋਈ 400-500 ਬੰਦਾ ਅੱਗੇ ਸੀ। ਮੀਆਂ ਸਾਹਿਬ ਨੂੰ ਹੁਣ ਸਮਝ ਨਹੀਂ ਸੀ ਆਉਣ ਡਈ। ਮੀਆਂ ਸਾਹਿਬ ਆਪਣੀ ਟੁੱਟੀ ਹੋਈ ਮੁਹੱਬਤ ਦੁਬਾਰਾ ਜਗਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਤੇ ਉਹਨਾਂ ਨੂੰ ਆਖ ਰਹੇ ਸਨ ਆਈ ਲਵ ਯੂ ਤੇ ਆਈ ਲਵ ਯੂ ਟੂ। ਲੇਕਿਨ ਅੱਗੋਂ ਜਿਹੜੇ ਗੁਜਰਾਂ ਵਾਲੇ ਸਨ ਉਹ ਕਹਿੰਦੇ ਸਨ, ਉਹ ਅੱਗੋਂ ਕਹਿ ਰਹੇ ਸਨ ਕਿ ਸ਼ੇਮ ਔਨ ਯੂ ਮੀਆਂ ਸਾਹਿਬ, ਉਹ ਆਈ ਲਵ ਯੂ ਤੇ ਆਈ ਲਵ ਯੂ ਟੂ ਨਹੀਂ ਸੀ ਕਹਿ ਰਹੇ। ਲੇਕਿਨ ਇੱਕ ਉੱਥੇ ਹੋਰ ਲਤੀਫਾ ਹੋਇਆ। ਇੱਕ ਜਿਹੜਾ ਨਿੱਕਾ ਹੈ ਨਾ, ਨਿੱਕਾ, ਉਹ ਆਂਦਾ ਹੈ ਕਿ ਮੈਂ ਵੀ ਵੱਡੇ ਤਰ੍ਹਾਂ ਜਿਹੜਾ ਨਾ ਕੰਮ ਕੋਈ ਨਾ ਕੋਈ ਕਮਾਲ ਹੀ ਕਰਨਾ ਹੈ। ਨਿੱਕੇ ਜਿਸ ਵੇਲੇ ਦੇਖਿਆ ਨਾ ਮੀਆਂ ਸਾਹਿਬ ਨੂੰ ਸਟੇਜ ਦੇ ਉੱਤੇ, ਤੇ ਉਹਨੇ ਆਖਿਆ ਵੀ ਆਈ ਲਵ ਯੂ ਤੇ ਆਈ ਲਵ ਯੂ ਟੂ ਹੋ ਰਿਹਾ, ਮੈਂ ਕਿਉਂ ਪਿੱਛੇ ਰਹਿ ਜਾ। ਨਿੱਕੇ ਨੇ ਜਿੱਡਾ ਕਿ ਉਹਦਾ ਕੱਦ ਹੈ ਨਾ, ਉਸ ਤੋਂ ਵੀ 2 ਗੁਣਾ ਵੱਡੇ ਗੁਰਜ ਨੂੰ ਹੱਥ ਪਾ ਲਿਆ। ਗੁਰਜ ਸਮਝਦੇ ਜੇ ਨਾ, ਉਹਦਾ ਪਹਿਲਵਾਨਾਂ ਦੇ ਕੋਲ ਹੁੰਦਾ ਹੈ। ਹੁਣ ਨਿੱਕੇ ਨੂੰ ਆਦਤ ਹੈ ਆਪਣੇ ਸੈਜ਼ ਤੋਂ ਵੱਡੀ ਸ਼ੈ ਨੂੰ ਹੱਥ ਪਾਉਣ ਦੀ, ਹਮੇਸ਼ਾ ਸਿਆਸੀ ਤੌਰ ਤੇ ਵੀ ਹਰ ਤਰ੍ਹਾਂ। ਨਿੱਕੇ ਨੇ ਉਹਦਾ ਗੁਰਜ ਉਸ ਤੋਂ ਵੀ 2 ਗੁਣਾ ਵੱਡਾ ਸੀ ਨਾ, ਉਹਨੂੰ ਹੱਥ ਪਾ ਲਿਆ ਤੇ ਜਾ ਪਿਆ ਥੱਲੇ। ਉਹ ਸ਼ੁਕਰ ਇਹ ਕਰੇ ਕਿ 50 ਫੁੱਟ ਉੱਚਾ ਸਟੇਜ ਸੀ, ਕਿਤੇ ਉਹ ਤੋਂ ਥੱਲੇ ਨਹੀਂ ਪਹੁੰਚ ਗਿਆ। ਸੋਚੋ ਜੇ ਗੁਰਜ ਨਾਲ ਹੁੰਦਾ, ਹੱਥ ਦੇ ਵਿੱਚ ਫੜੀ ਰੱਖਦਾ, ਤੇ ਗ੍ਰੈਵਿਟੀ ਤੇ ਸਮਝਦੇ ਹੋ ਨਾ, ਕਸ਼ੇ ਸ਼ਕਲ ਜਿਹੜੀ ਥੱਲੇ ਖਿੱਚਦੀ, ਜਿੱਡੀ ਭਾਰੀ ਸ਼ੈ ਹੋਵੇ ਓਡਾ ਉਹਨੂੰ ਤੇਜ਼ ਖਿੱਚਦੀ ਆਪਣੇ ਵਾਲੇ ਪਾਸੇ। ਤੇ ਨਿੱਕੇ ਨੇ ਗੁਰਜ ਤੇ ਬੈਠੇ ਹੀ ਜਾ ਕੇ ਥੱਲੇ ਵੱਜਣਾ ਸੀ, ਤੇ ਫਿਰ ਗੁਰਜ ਕਿੱਧਰ ਹੋਣਾ ਸੀ ਤੇ ਨਿੱਕਾ ਕਿੱਧਰ ਹੋਣਾ ਸੀ, ਅੱਗੋਂ ਹਿਸਾਬ ਤੁਸੀਂ ਆਪੇ ਹੀ ਲਾ ਲਓ। ਪਰ ਨਿੱਕਾ ਜਿਹੜਾ ਹੈ ਨਾ ਉਹ ਬਚ ਗਿਆ, ਤੇ ਨਿੱਕੇ ਨੂੰ ਜਿਹੜਾ ਨਾ ਉਹ ਥੱਲੇ ਕੋਈ 60 ਬੜੀ ਵੱਜਣੀ ਸੀ, ਲੋਕਾਂ ਫੜ ਕੇ ਬਚਾਇਆ। ਤੇ ਉਹ ਇੱਕ ਬੰਦੇ ਨੇ ਲਾਗੋਂ ਆਖਿਆ ਵੀ ਪਿਛਲੀ ਵਾਰੀ ਵੀ ਤੁਹਾਡੇ ਨਾਲ ਇੰਜ ਹੀ ਹੋਇਆ ਸੀ, ਸੁਣਿਆ ਹੋਏਗਾ ਤੁਸੀਂ, ਸ਼ੁਕਰ ਕਰੋ ਬਚ ਗਏ ਜੇ। ਪਰ ਮੈਂ ਤੁਹਾਨੂੰ ਦੱਸਾਂ ਵੀ ਨਿੱਕੇ ਬਾਜ਼ ਨਹੀਂ ਆਉਣਾ, ਭਾਵੇਂ ਪਿਛਲੀ ਵਾਰੀ ਹੋਇਆ, ਅਗਲੀ ਵਾਰੀ ਹੋਇਆ, ਇਸ ਵਾਰੀ ਹੋਇਆ। ਨਿੱਕੇ ਨੇ ਜਿਹੜਾ ਨਾ ਉਹ ਕਸਮ ਖਾਧੀ ਹੋਈ ਹੈ ਵੀ ਵੱਡੇ ਨੂੰ ਵੇਖ ਕੇ ਉਹਨੇ ਵੀ ਇਹੋ ਜਿਹੇ ਕੰਮ ਕਰਨੇ ਨੇ, ਤੇ ਕੋਈ ਨਾ ਕੋਈ ਹੱਸਣ ਦਾ, ਖੇਡਣ ਦਾ ਮੌਕਾ ਤੁਹਾਨੂੰ ਪਾਕਿਸਤਾਨੀਆਂ ਨੂੰ ਇਹਨਾਂ ਦੋਵਾਂ ਭਰਾਵਾਂ ਨੇ ਦਿੱਤੀ ਰੱਖਣਾ। ਤੇ ਹੁਣ ਤੁਹਾਨੂੰ ਸਮਝ ਆਈ ਹੋਏਗੀ ਕਿ ਮੈਂ ਇਹਨਾਂ ਨੂੰ ਬਨਾਰਸੀ ਠੱਗ ਕਿਉਂ ਆਖਿਆ ਹੈ। ਬਨਾਰਸ ਤੋਂ ਗੱਲ ਸ਼ੁਰੂ ਹੋਈ ਸੀ, ਤੇ ਤੁਹਾਨੂੰ ਦੱਸਿਆ ਸੀ ਕਾਸ਼ੀ ਬਨਾਰਸ ਦੇ ਵਿੱਚ ਜਦੋਂ ਲੋਕੀ ਆਪਣੀ ਮਜ਼ਹਬੀ
ਕੋਈ ਕੰਮ ਕਰਨ ਜਾਂਦੇ ਸਨ, ਉੱਥੇ ਦਰਿਆ 'ਚ ਟੁੱਬੀ ਮਾਰਦੇ ਸਨ ਤੇ ਪਿੱਛੋਂ ਲੀੜੇ ਸ਼ੀੜੇ ਚੁੱਕ ਕੇ ਬਨਾਰਸੀ ਠੱਗ ਜਿਹੜੇ ਨੇ ਉਹ ਭੱਜ ਜਾਂਦੇ ਸਨ। ਇਹ ਉਹੀ ਬਨਾਰਸੀ ਠੱਗ ਜੇ ਇਹਨਾਂ ਤੁਹਾਡੀ ਵੋਟ ਲੈ ਕੇ ਨਿਕਲ ਜਾਣਾ ਜਿਵੇਂ ਪਹਿਲਾਂ ਨਿਕਲਦੇ ਰਹੇ ਨੇ। ਇਸ ਲਈ ਆਪਣਾ ਕੱਪੜਾ ਲੀੜਾ ਜੁੱਤੀ ਹਰ ਸ਼ੈ ਕੁੰਝ ਕੇ ਰੱਖੋ, ਆਪਣੀਆਂ ਹਰ ਸ਼ੈਵਾਂ ਕੁੰਝ ਕੇ ਰੱਖੋ, ਆਪਣੇ ਵੋਟ ਕੁੰਝ ਕੇ ਰੱਖੋ ਤਾਂ ਕਿ ਬਨਾਰਸੀ ਠੱਗ ਤੁਹਾਡੇ ਨਾਲ ਕਾਰਵਾਈ ਪਾ ਕਰ ਨਿਕਲ ਨਾ ਸਕਣ। ਲਓ ਫਿਰ ਹੁਣ ਇੰਝ ਹੀ ਮੈਂ ਤੁਹਾਡੇ ਕੋਲੋਂ ਇਜਾਜ਼ਤ ਚਾਹਣੀ, ਲੇਕਿਨ ਉਸ ਤੋਂ ਪਹਿਲਾਂ ਇੱਕ ਕੰਮ ਕਰ ਲਓ, ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸੱਜੇ ਜਾਂ ਖੱਬੇ ਕੰਨ ਨੂੰ ਹੱਥ ਲਾ ਕੇ, ਵਰਨਾ ਮੀਆਂ ਸਾਹਿਬ ਨੇ ਤੁਹਾਡੇ ਉੱਤੋਂ ਦੀ ਮੋਟਰਵੇ ਲੰਘਾ ਦੇਣੀ ਹੈ ਜੇ ਇਹ ਚੈਨਲ ਨਾ ਹੋਇਆ, ਤਾਂ ਕਿ ਤੁਹਾਨੂੰ ਸਾਰੀ ਗੱਲ ਜਿਹੜੀ ਔਖੀ ਗੱਲ ਹੈ ਸੌਖੀ ਕਰਕੇ ਸਮਝਾ ਸਕੀਏ। ਇਹਨੂੰ ਸਬਸਕ੍ਰਾਈਬ ਵੀ ਕਰੋ ਤੇ ਵੀਲਾਗ ਸੁਣਨ ਤੋਂ ਬਾਅਦ ਇਹ ਜਿਹੜੇ ਸਾਡੇ ਚਾਚੇ ਬਾਬੇ ਨੇ ਨਾ, ਇਹ ਤੇ ਅੱਗੇ ਨਹੀਂ ਘੱਲ ਸਕਦੇ। ਇਹਨਾਂ 'ਚੋਂ ਕਈਆਂ ਨੂੰ ਪਤਾ ਵੀਲਾਗ ਕਿਵੇਂ ਘੱਲਣਾ, ਕਈਆਂ ਨਹੀਂ ਪਤਾ। ਉਹ ਮੂਰਖੋ ਮੁੰਡਿਓ, ਜਿਹੜਾ ਤੁਹਾਨੂੰ ਪਤਾ ਹੈ ਕਿ ਇਹਨੂੰ ਗਾਂਹ ਕਿਵੇਂ ਸ਼ੇਅਰ ਕਰਨਾ, ਉਹ ਮੂਰਖੋ ਇਹਨੂੰ ਗਾਂਹ ਵੀ ਭੇਜਿਆ ਕਰੋ ਤਾਂ ਕਿ ਦੂਜੇ ਲੋਕ ਵੀ ਸੁਣ ਸਕਣ ਤੇ ਇਹਨਾਂ ਠੱਗਾਂ ਦੀ ਪੂਰੀ ਗੱਲ, ਇਹਨਾਂ ਠੱਗਾਂ ਦੀ ਪੂਰੀ ਹਕੀਕਤ ਪੂਰੀ ਦੁਨੀਆ ਨੂੰ ਪਤਾ ਲੱਗੇ। ਤੇ ਚੁੱਪ ਕਰਕੇ ਇਹਦਾ ਲਿੰਕ ਕਾਪੀ ਕਰੋ, ਇਹਨੂੰ ਸਬਸਕ੍ਰਾਈਬ ਵੀ ਕਰੋ ਤੇ ਗਾਂਹ ਦੂਜੇ ਯਾਰਾਂ ਸੱਜਣਾ ਬੇਲੀਆਂ ਤੇ ਸਾਡੀਆਂ ਮਾਵਾਂ ਭੈਣਾਂ ਨੂੰ ਜ਼ਰੂਰ ਭੇਜੋ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਇਹਨਾਂ ਠੱਗਾਂ ਨੂੰ ਵੋਟ ਨਹੀਂ ਦੇਣਾ। ਲਓ ਫਿਰ ਰੱਬ ਰੱਖ।